बिस्मिल्लाहिर्रहमानिर्रहीम। दोस्तों, साथियों, मित्रों, अस्सलाम वालेकुम। जीवे पंजाब। मैं इस वेले लाहौर च हाँ। ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ। ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਮੈਂ ਜਦੋਂ ਦਾ ਲਾਹੌਰ ਆਇਆ, ਇੱਕ ਮੌਕਾ ਛੱਡ ਕੇ, ਕੱਲ ਛੱਡ ਕੇ, ਕਈ ਵਾਰੀ ਮੈਂ ਆਨਲਾਈਨ ਫੇਸਬੁੱਕ ਉੱਤੇ ਮੈਂ ਲਾਈਵ ਜਾਣ ਦੀ ਕੋਸ਼ਿਸ਼ ਕੀਤੀ, ਪਰ ਠੀਕ ਉਸ ਵੇਲੇ ਜਿਸ ਵੇਲੇ ਮੈਂ ਲਾਈਵ ਜਾਣ ਦੀ ਕੋਸ਼ਿਸ਼ ਕਰਦਾ ਫੇਸਬੁੱਕ ਉੱਤੇ, ਮੇਰਾ ਜਿਹੜਾ ਆਪਸ਼ਨ ਹੈ ਲਾਈਵ ਜਾਣ ਦਾ, ਉਸ ਵੇਲੇ ਉਹ ਬਲੌਕ ਕਰ ਦਿੱਤਾ ਜਾਂਦਾ। ਮੈਨੂੰ ਬਿਲਕੁਲ ਨਹੀਂ ਪਤਾ ਇਹ ਮੇਰੇ ਨਾਲ ਕਿਉਂ ਹੋ ਰਿਹਾ, ਕੌਣ ਕਰ ਰਿਹਾ ਜਾਂ ਕੌਣ ਕਰਵਾ ਰਿਹਾ। ਤੁਸੀਂ ਸਾਰੇ ਜਿੰਨੇ ਵੀ ਦੋਸਤ ਸੋਸ਼ਲ ਮੀਡੀਆ ਤੇ ਆਪਣਾ ਐਕਟਿਵ ਹੋ, ਤੁਹਾਡੇ ਜੋ ਬਹੁਤ ਸਾਰੇ ਇਹਨਾਂ ਮਾਮਲਾਤ ਨੂੰ ਸਮਝਦੇ ਨੇ, ਤੇ ਮੈਂ ਚਾਹਾਂਗਾ ਤੁਸੀਂ ਮੈਨੂੰ ਕਮ ਅਜ਼ ਕਮ ਇਹ ਐਡਵਾਈਸ ਦਿਓ ਕਿ ਮੇਰਾ ਫੇਸਬੁੱਕ ਜਿਹੜਾ ਲਾਈਵ ਸਟ੍ਰੀਮਿੰਗ ਦਾ ਆਪਸ਼ਨ ਹੈ, ਉਹ ਠੀਕ ਉਸ ਵੇਲੇ ਕਿਉਂ ਬਲੌਕ ਹੋ ਜਾਂਦਾ ਜਿਸ ਵੇਲੇ ਮੈਂ ਲਾਈਵ ਜਾਣ ਲੱਗਦਾ। ਮੈਂ ਥੋੜੀ ਦੇਰ ਪਹਿਲੇ ਲਾਈਵ ਜਾਣਾ ਸੀ, ਇੱਕ ਬਹੁਤ ਹੀ ਅਹਿਮ ਮੁੱਦੇ ਤੇ ਗੱਲ ਕਰਨੀ ਸੀ। ਮੇਰੇ ਕੋਲ ਕੁਝ ਇਨਫੋਰਮੇਸ਼ਨ ਆਈ ਹੈ, ਇੱਕ ਖਬਰ ਹੈ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹ ਰਿਹਾ ਸਾਰਿਆਂ ਨਾਲ, ਸਾਰੇ ਪੰਜਾਬੀ ਕੌਮ ਪ੍ਰਸਤਾਂ ਨਾਲ, ਜਿਹੜੇ ਸੇਵਕ ਨੇ, ਐਕਟਿਵਿਸਟ ਨੇ, ਸੋਸ਼ਲ ਮੀਡੀਆ ਤੇ ਨੇ, ਜਾਂ ਸਾਰੀਆਂ ਪੰਜਾਬੀ ਤਨਜ਼ੀਮਾਂ ਪੂਰੇ ਪੰਜਾਬ ਵਿੱਚ ਬਿਲਾ ਤਫਰੀਕ। ਕਿਉਂਕਿ ਮੇਰਾ ਇਹ ਪੰਜਾਬੀ ਤਹਿਰੀਕ 'ਚ ਉਸੂਲ ਹੈ ਕਿ ਪੰਜਾਬੀ ਤਹਿਰੀਕ ਵਿੱਚ ਮੇਰਾ ਕਿਸੇ ਨਾਲ ਕੋਈ ਜ਼ਾਤੀ ਇਖਤਲਾਫ ਨਹੀਂ ਹੈ, ਤੇ ਕੌਮੀ ਜਿਹੜੇ ਇੰਪੋਰਟੈਂਸ ਦੇ ਅਹਿਮੀਅਤ ਦੇ ਮਾਮਲੇ ਨੇ ਉਹਦੇ ਬਾਰੇ 'ਚ ਮੇਰਾ ਕਿਸੇ ਨਾਲ ਕੋਈ ਇਖਤਲਾਫ ਨਹੀਂ ਹੈ। ਔਰ ਮੈਂ ਕਦੀ ਜਿਹੜਾ ਇਖਤਲਾਫ ਰਾਏ, ਜਿਹੜਾ ਸਾਡਾ ਜਮਹੂਰੀ ਹੱਕ ਹੈ, ਮੈਂ ਉਸ ਨੂੰ ਕਦੀ ਜ਼ਾਤੀ ਮਸਲਾ ਨਹੀਂ ਬਣਾਇਆ। ਬਹੁਤ ਸਾਰੇ ਲੋਕ ਜਿਹੜੇ ਮੇਰੇ ਮੁਖਾਲਿਫ ਨੇ, ਉਹਨਾਂ ਨੇ ਹਮੇਸ਼ਾ ਇਹਨੂੰ ਜ਼ਾਤੀ ਮਸਲਾ ਬਣਾਇਆ ਔਰ ਮੇਰੇ ਖਿਲਾਫ ਫੇਕ ਆਈਡੀਜ਼ ਬਣਾ ਕੇ ਤਾਰੀख़ इंसानी ਦੀ ਸ਼ਰਮਨਾਕ ਤਰੀਨ ਇੰਤਹਾਈ ਨਫ਼ਰਤ ਅੰਗੇਜ਼ ਮੁਹਿੰਮ ਕਈ ਸਾਲ ਇਸ ਸੋਸ਼ਲ ਮੀਡੀਆ ਤੇ ਟੋਰੀ ਹੈ, ਜਿਹਦੇ ਤੁਸੀਂ ਸਾਰੇ ਗਵਾਹ ਹੋ। ਖੈਰ, ਇਸ ਬਾਰੇ ਮੈਂ ਆਪਣਾ ਮੁਦੱਸਰ ਇਕਬਾਲ ਭੱਟ ਸਾਹਿਬ ਨੂੰ, ਆਪਣੇ ਵੀਰ ਤੇ ਇਲਿਆਸ ਘੁੰਮਣ ਸਾਹਿਬ ਨੂੰ ਵੀ ਸਾਰੀ ਗੱਲਬਾਤ ਦੱਸ ਦਿੱਤੀ ਹੈ, ਤੇ ਉਹਨਾਂ ਨੂੰ ਮੈਂ ਪੂਰਾ ਇਖਤਿਆਰ ਦਿੱਤਾ ਕਿ ਇਸ ਮਾਮਲੇ 'ਚ ਪੰਜਾਬ ਤੇ ਪੰਜਾਬੀ ਕਾਜ਼, ਪੰਜਾਬੀ ਤਹਿਰੀਕ ਦੇ ਹਵਾਲੇ ਨਾਲ ਇਸ ਬਾਰੇ ਉਹ ਜੋ ਫੈਸਲਾ ਕਰੇ ਸਨ, ਮੈਨੂੰ ਮਨਜ਼ੂਰ ਹੋ ਸੀ। ਹੁਣ ਮੈਂ ਆ ਰਿਹਾ ਆਪਣਾ ਕਿ ਅੱਜ ਦਾ ਮੁੱਦਾ ਕੀ ਹੈ। ਇਹ ਹੈ ਬੁਨਿਆਦੀ ਤੌਰ ਤੇ ਪੰਜਾਬ ਵਿੱਚ ਗੈਰ ਪੰਜਾਬੀਆਂ ਦੀ ਆਬਾਦਕਾਰੀ ਦਾ ਮਸਲਾ। ਸਾਡੇ ਵੇਲੇ, ਇਸ ਵੇਲੇ ਪੰਜਾਬੀ ਤਹਿਰੀਕ ਤੇ ਇਮਤਿਹਾਨ ਦਾ ਵੇਲਾ ਹੈ। ਮੈਨੂੰ ਇੱਕ ਇਤਲਾਹ ਮਿਲੀ ਹੈ, ਇਨਫੋਰਮੇਸ਼ਨ ਮਿਲੀ ਹੈ, ਔਰ ਉਹ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਇਹ ਇਨਫੋਰਮੇਸ਼ਨ ਮੈਨੂੰ ਇੱਕ ਮੇਰੇ ਦੋਸਤ ਨੇ ਭੇਜੀ ਹੈ। ਸੋਸ਼ਲ ਮੀਡੀਆ ਤੇ ਬਹੁਤ ਹੀ ਸਾਡੇ ਪੰਜਾਬੀ ਆਪਣਾ ਤਹਿਰੀਕ ਦੇ ਐਕਟਿਵਿਸਟ ਨੇ, ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ, ਉਹ ਸਿਕਿਉਰਿਟੀ ਦੀ ਵਜ੍ਹਾ ਤੋਂ ਉਹਨਾਂ ਦਾ ਮੈਂ ਨਾਂ ਨਹੀਂ ਜ਼ਿਕਰ ਕਰਨਾ ਚਾਹੁੰਦਾ, ਲੇਕਿਨ ਉਹਨਾਂ ਨੇ ਮੈਨੂੰ ਭੇਜੀ ਹੈ। ਮੈਂ ਇਹ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨਾ ਚਾਹ ਰਿਹਾ। ਮੈਂ ਕੋਸ਼ਿਸ਼ ਕਰਦਾ ਕਿ ਇਹਦਾ ਮੈਂ ਤੁਹਾਨੂੰ ਇੱਕ ਸਕਰੀਨਸ਼ਾਟ ਇੱਥੇ ਦਿਖਾ ਦਿਆਂ, ਤਾਂ ਕਿ ਇਹ ਮਾਮਲਾ ਜਿਹੜਾ ਹੈ ਸਾਰੇ ਦੋਸਤਾਂ ਨੂੰ ਸਮਝ ਆਵੇ ਕਿ ਅਸਲ ਵਿੱਚ ਹੈ ਕੀ ਇਸ਼ੂ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਵਿੱਚ ਗੈਰ ਪੰਜਾਬੀਆਂ ਦੀ ਆਬਾਦਕਾਰੀ ਦੀ ਜਿਹੜੀ ਮੁਨਜ਼ਮ ਸਾਜ਼ਿਸ਼ ਹੈ, ਉਹ ਇਹ ਜਿਹੜੀ PTI ਦੀ ਹੁਕੂਮਤ ਹੈ, ਇਸ ਦੇ ਦੌਰ ਵਿੱਚ ਇਹ ਤਹਿਰੀਕ ਜਿਹੜੀ ਇਹ ਸਾਜ਼ਿਸ਼ ਜਿਹੜੀ ਹੈ, ਗੈਰ ਕਾਨੂੰਨੀ, ਗੈਰ ਆਇਨੀ ਜਿਹੜੀ ਜਬਰੀ ਆਬਾਦਕਾਰੀ ਹੈ ਅਫਗਾਨਾਂ ਦੀ, ਪਠਾਨਾਂ ਦੀ, ਬਲੋਚਾਂ ਦੀ, ਗੈਰ ਪੰਜਾਬੀਆਂ ਦੀ ਪੰਜਾਬ ਦੇ ਵਿੱਚ, ਉਹ ਬੜੇ ਵਸੀਹ ਪੈਮਾਨੇ ਤੇ ਹੋ ਰਹੀ ਹੈ, ਬੜੇ ਲਾਰਜ ਸਕੇਲ ਤੇ ਹੋ ਰਹੀ ਹੈ। ਔਰ ਇਹਦੇ ਵਾਸਤੇ ਕੋਈ ਕਾਨੂੰਨ ਕਾਇਦਾ ਨਹੀਂ ਹੈ। ਜਿਹੜਾ ਜਿੱਥੋਂ ਮਰਜ਼ੀ ਟੁਰਦਾ, ਕੋਈ ਅਫਗਾਨਿਸਤਾਨ ਤੋਂ ਟੁਰੇ, ਸੈਂਟਰਲ ਏਸ਼ੀਆ ਤੋਂ ਟੁਰੇ, ਉਹ ਬਲੂਚਿਸਤਾਨ ਤੋਂ ਟੁਰੇ, ਕਿ ਜਦੋਂ ਮਰਜ਼ੀ ਟੁਰੇ, ਉਹ ਕਰਾਚੀ ਤੋਂ ਟੁਰੇ, ਇੰਡੀਆ ਤੋਂ ਟੁਰੇ, ਉਹ ਇੱਥੇ ਆ ਕੇ ਪੰਜਾਬ 'ਚ ਗੈਰ ਕਾਨੂੰਨੀ ਤੌਰ ਤੇ ਆਬਾਦ ਹੋ ਰਿਹਾ। ਔਰ ਪੰਜਾਬ ਵਿੱਚ ਗੈਰ ਪੰਜਾਬੀਆਂ ਦੀ ਆਬਾਦਕਾਰੀ ਦਾ ਜਿਹੜਾ ਅਮਲ ਹੈ, ਇਹ ਰੁਕਣ 'ਚ ਨਹੀਂ ਆ ਰਿਹਾ। ਇਹ ਪਾਰਟੀਸ਼ਨ ਦੇ ਵੇਲੇ ਵਿੱਚ ਸ਼ੁਰੂ ਹੋਇਆ ਔਰ ਉਸ ਤੋਂ ਬਾਅਦ ਹਮਲਾ, ਇਹਦੀ ਤਾਰੀਖ ਬਹੁਤ ਪੁਰਾਣੀ ਹੈ, ਹਮਲਾਵਰਾਂ ਦੇ ਵੇਲੇ ਤੋਂ ਇਹ ਸਿਲਸਿਲਾ ਚੱਲ ਰਿਹਾ। ਇੱਕ ਹੁਣ ਮੈਂ ਆ ਰਿਹਾ ਉਸ ਗੱਲ ਵੱਲ ਜਿਹੜੀ ਜਿਸ ਵਾਸਤੇ ਮੈਂ ਤੁਹਾਡੇ ਨਾਲ ਜਿਹੜੀ ਤੁਹਾਡੇ ਮੈਂ ਨੌਲੇਜ ਲਿਆਉਣਾ ਚਾਹ ਰਿਹਾ। ਇਹ ਬੜੀ ਇੱਕ ਅਹਿਮ ਗੱਲ, ਬੜੀ ਅਹਿਮ ਇਨਫੋਰਮੇਸ਼ਨ ਹੈ ਔਰ ਇਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਮੈਂ ਕੋਸ਼ਿਸ਼ ਕਰਦਾ ਕਿ ਜੇ ਤੁਸੀਂ ਇਹਨੂੰ ਇੱਥੇ ਆਪਣਾ ਮੇਰੇ ਆਪਣਾ ਕੰਪਿਊਟਰ ਦੇ ਸਕਰੀਨ ਤੇ ਮੈਂ ਤੁਹਾਨੂੰ ਦਿਖਾਣਾ, ਤੇ ਫਿਰ ਇਸ ਬਾਰੇ ਅਸੀਂ ਕੁਝ ਮੈਂ ਆਪਣੀ ਰਾਏ ਵੀ ਦੱਸਾਂਗਾ। ਮੈਂ ਤੁਹਾਨੂੰ ਦਿਖਾਣਾ ਕਿ ਇਹ ਤੁਸੀਂ ਦੇਖੋ,
ਤੁਸੀਂ ਕੋਸ਼ਿਸ਼ ਕਰੋ ਇਹਨੂੰ ਪੜ੍ਹਨ ਦੀ, ਨਹੀਂ ਤੇ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦੇਣਾ। ਇਹ ਜਨਾਬ DHA ਮੁਲਤਾਨ ਦਾ ਇੱਕ ਇਸ਼ਤਿਹਾਰ ਹੈ। ਇਹ ਕਿਸੇ ਅਖਬਾਰ ਛਪਿਆ ਹੈ ਔਰ ਇਹਦੇ ਵਿੱਚ ਲਿਖਿਆ ਪਲਾਟ ਐਂਡ ਫਾਈਲਸ ਅਵੇਲੇਬਲ ਫॉर ਸੇਲ। ਜੇ ਕੋਈ ਮਾਮੂਲੀ ਜਿਹਾ ਇਸ਼ਤਿਹਾਰ ਹੁੰਦਾ, ਕੋਈ ਆਮ ਜਿਹਾ ਇਸ਼ਤਿਹਾਰ ਹੁੰਦਾ ਤੇ ਮੈਂ ਇਸ ਬਾਰੇ ਗੱਲ ਨਾ ਕਰਦਾ। ਮੈਂ ਤੁਹਾਨੂੰ ਇਹ ਇਸ਼ਤਿਹਾਰ ਪੜ੍ਹ ਦੇਣਾ, ਇਹਦਾ ਕੰਟੈਂਟ ਤੇ ਟੈਕਸਟ ਪੜ੍ਹ ਕੇ ਸੁਣਾ ਦੇਣਾ, ਤੇ ਉਸ ਤੋਂ ਬਾਅਦ ਇਹਦਾ ਫੈਸਲਾ ਮੈਂ ਸਾਰੇ ਪੰਜਾਬੀ ਕੌਮ ਪ੍ਰਸਤਾਂ ਤੇ ਪੰਜਾਬੀ ਤਨਜ਼ੀਮਾਂ ਤੇ ਜਿਹੜੇ ਸਾਡੇ ਐਕਟਿਵਿਸਟ ਨੇ, ਪੰਜਾਬੀ ਕਾਮੇ ਨੇ, ਉਹਨਾਂ ਸਾਰਿਆਂ ਦੇ ਉੱਤੇ ਛੱਡਦਾ। ਜਿਹੜੇ ਪੰਜਾਬੀ ਮੀਡੀਆ ਹੈਗਾ ਔਰ ਜਿਹੜੇ ਸਾਡੇ ਅਖਬਾਰਾਂ 'ਚ ਪੰਜਾਬੀ ਕਾਲਮ ਨਿਗਾਰ ਕਾਲਮ ਲਿਖਦੇ ਨੇ, ਐਕਟਿਵਿਸਟ ਨੇ, ਸਹਾਫੀ ਨੇ, ਪਾਕਿਸਤਾਨ 'ਚ ਬੈਠੇ ਨੇ ਜਾਂ ਅਮਰੀਕਾ 'ਚ ਬੈਠੇ ਨੇ, ਕੈਨੇਡਾ, ਯੂਰਪ, ਇੰਗਲੈਂਡ, ਜਿੱਥੇ ਵੀ ਬੈਠੇ ਨੇ, ਮੈਂ ਸਾਰਿਆਂ ਨੂੰ ਦਰਖਾਸਤ ਕਰਾਂਗਾ ਕਿ ਉਹ ਇਸ ਮਾਮਲੇ ਦਾ ਇਸ਼ੂ ਲੈਣ। ਤੇ ਅੱਗੇ ਵੀ ਕੁਝ ਹੋਰ ਗੱਲਾਂ ਹੀ ਮੈਂ ਕਰਦਾ। ਮੈਂ ਤੁਹਾਨੂੰ ਇਸ਼ਤਿਹਾਰ ਪੜ੍ਹਦਾ। ਇਹ ਲਿਖਿਆ DHA ਮੁਲਤਾਨ ਐਕਸਪੋ, ਪਲਾਟਸ ਐਂਡ ਫਾਈਲਸ ਅਵੇਲੇਬਲ ਫॉर ਸੇਲ। ਇਸ਼ਤਿਹਾਰ 'ਚ ਲਿਖਿਆ ਜਨਾਬ, DHA ਮੁਲਤਾਨ is offering plots on installments actively for Sindh national identity card holders। ਜ਼ਰਾ ਧਿਆਨ ਨਾਲ ਸੁਣੋ, ਮੈਂ ਫਿਰ ਪੜ੍ਹਦਾ ਇਹ ਜੁਮਲਾ, ਇਹ ਸੈਂਟੈਂਸ ਮੈਂ ਫਿਰ ਪੜ੍ਹਦਾ। DHA Multan is offering plots on installments exclusively for Sindh national identity card holders. Interested candidates shall fill and submit application forms with processing fee at Expo on November 21st. Ballot will be held on Expo at 1700 hours. 21 ਨਵੰਬਰ ਨੂੰ ਕਰਾਚੀ ਵਿੱਚ ਐਕਸਪੋ ਸੈਂਟਰ 'ਚ ਇਹ ਜਨਾਬ ਮੁਲਤਾਨ ਸ਼ਹਿਰ ਵਿੱਚ ਜਿਹੜਾ DHA ਹੈ, ਪੰਜਾਬ ਵਿੱਚ ਜਿਹੜਾ DHA ਮੁਲਤਾਨ ਹੈ, ਉਹ ਪਲਾਟ ਦੇ ਰਿਹਾ ਹੈ ਸਿੰਧ ਦੇ ਡੋਮਿਸਾਈਲ ਰੱਖਣ ਵਾਲੇ ਲੋਕਾਂ ਨੂੰ। ਮਤਲਬ ਸਿੰਧ ਦਾ ਡੋਮਿਸਾਈਲ ਜਿਹੜਾ ਹੈ ਉਹ ਬਲੋਚਾਂ ਕੋਲ ਵੀ ਹੈ, ਪਠਾਣਾ ਕੋਲ ਵੀ ਹੈ, ਸਿੰਧੀਆਂ ਕੋਲ ਤੇ ਹੈ ਹੀ ਹੈ, ਉਰਦੂ ਸਪੀਕਿੰਗ ਕੋਲ ਵੀ ਹੈ। ਮੇਰਾ ਸਵਾਲ ਇਹ ਹੈ ਕਿ DHA ਮੁਲਤਾਨ ਨੇ ਸਿਰਫ ਸਿੰਧ ਦੇ ਲੋਕਾਂ ਨੂੰ, ਸਿੰਧ ਦਾ ਡੋਮਿਸਾਈਲ ਰੱਖਣ ਵਾਲੇ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਪਲਾਟ ਦੇਣ ਦਾ ਕਿਸ ਕਾਨੂੰਨ, ਕਿਸ ਕਾਇਦੇ, ਕਿਸ ਉਸੂਲ ਦੇ ਤਹਿਤ ਫੈਸਲਾ ਕੀਤਾ? ਕਿ DHA ਮੁਲਤਾਨ ਦੇ ਮੈਂਡੇਟ ਹੈ ਉਹਦੇ ਕਨਸਟੀਟਿਊਸ਼ਨ ਵਿੱਚ, ਉਹਦੇ ਦਸਤੂਰ ਵਿੱਚ, ਉਹਦੇ ਬਾਈ ਲਾਜ਼ ਵਿੱਚ ਕਿ ਉਹ ਆਈਨੇ ਪਾਕਿਸਤਾਨ ਦੀ ਖਿਲਾਫ ਵਰਜ਼ੀ ਕਰਦਿਆਂ ਆਈਨੇ ਪਾਕਿਸਤਾਨ ਵਿੱਚ ਜਿਹੜੇ ਬੁਨਿਆਦੀ ਇਨਸਾਨੀ ਹਕੂਕ ਪਾਕਿਸਤਾਨ ਦੇ ਸਾਰੇ ਸ਼ਹਿਰੀਆਂ ਨੂੰ ਬਰਾਬਰ ਦੇ ਹਕੂਕ ਦਿੱਤੇ ਗਏ ਨੇ, ਉਹਨਾਂ ਇਨਸਾਨੀ ਹਕੂਕ ਦੀ, ਬੁਨਿਆਦੀ ਹਕੂਕ ਦੀ ਖਿਲਾਫ ਵਰਜ਼ੀ ਕਰਦਿਆਂ, ਇਮਤਿਆਜ਼ੀ ਸਲੂਕ ਕਰਦਿਆਂ, ਨਸਲੀ ਤੇ ਲਿਸਾਨੀ ਬੁਨਿਆਦ ਤੇ ਸਿਰਫ ਇੱਕ ਸੂਬੇ ਦੇ ਲੋਕਾਂ ਨੂੰ, ਪੰਜਾਬ ਦੇ ਵਿੱਚ ਗੈਰ ਪੰਜਾਬੀਆਂ ਨੂੰ, ਤੇ ਉਹ ਵੀ ਸਿੰਧ ਤੋਂ, ਤੇ ਉਹ ਵੀ ਕਰਾਚੀ ਵਿੱਚ ਬੈਠੇ ਗੈਰ ਪੰਜਾਬੀਆਂ ਨੂੰ ਲਿਆ ਕੇ ਸਾਡੇ ਸ਼ਹਿਰ ਮੁਲਤਾਨ ਦੇ ਵਿੱਚ ਪਲਾਟ ਦੇਣ ਦਾ ਫੈਸਲਾ ਕੀਤਾ। ਪਹਿਲੀ ਗੱਲ ਹੈ ਕਿ ਸਾਰਾ ਮੁਲਤਾਨ ਜਿਹੜਾ ਉਹ ਇਹਦਾ ਹੱਕਦਾਰ ਨਹੀਂ। ਕੋਈ ਮੁਲਤਾਨ 'ਚ ਗਰੀਬ ਨਹੀਂ ਰਹਿ ਗਏ, ਕੋਈ ਮੁਲਤਾਨ 'ਚ ਜ਼ਰੂਰਤਮੰਦ ਨਹੀਂ ਰਹਿ ਗਏ, ਕੋਈ ਮੁਲਤਾਨ ਸ਼ਹਿਰ ਵਿੱਚ ਕੋਈ ਬੇਘਰ ਲੋਕ ਨਹੀਂ ਰਹਿ ਗਏ ਕਿ DHA ਉਹਨਾਂ ਨੂੰ ਕਹਿੰਦਾ ਕਿ ਜਨਾਬ ਅਸੀਂ DHA ਮੁਲਤਾਨ ਵਿੱਚ ਪਲਾਟਾਂ ਦੀ ਬੈਲਟਿੰਗ ਕਰ ਰਹੇ ਹਾਂ, ਅਸੀਂ ਤੁਹਾਡੀਆਂ ਜ਼ਮੀਨਾਂ ਖਰੀਦੀਆਂ ਨੇ, ਅਸੀਂ ਤੁਹਾਡੇ ਅੰਬਾਂ ਦੇ ਬਾਗ ਏਕੜਾਂ ਦੇ ਏਕੜ, ਸੈਂਕੜਾ ਏਕੜ ਅਸੀਂ ਜ਼ਮੀਨ ਤੁਹਾਡੀ ਉਹ ਜਿਹੜੀ ਜ਼ਰਈ ਜ਼ਮੀਨ ਸੀ ਉਹ ਖਤਮ ਕਰਕੇ ਅੰਬਾਂ ਦੇ ਬਾਗ ਅਸੀਂ ਤੁਹਾਡੇ ਤਬਾਹ ਬਰਬਾਦ ਕਰਤੇ, ਜ਼ਮੀਨਦਾਰੀਆਂ ਤੇ ਜ਼ਮੀਨਾਂ ਸਰਖੇਜ਼ ਮੁਲਤਾਨ ਦੀਆਂ ਅਸੀਂ ਬਰਬਾਦ ਕਰਤੀਆਂ। ਤੇ ਹੁਣ ਕਿਉਂਕਿ ਸਾਡੇ ਕੋਲ ਜੋ ਹੋਣਾ ਸੀ ਹੋ ਗਿਆ, DHA ਦਾ ਅਸੀਂ ਰਿਹਾਇਸ਼ੀ ਮਨਸੂਬਾ ਬਣਾਇਆ ਤੇ ਅਸੀਂ ਮੁਲਤਾਨ ਦੇ ਜਿਹੜੇ ਹੱਕਦਾਰ ਲੋਕ ਨੇ ਅਸੀਂ ਉਹਨਾਂ ਨੂੰ ਜ਼ਮੀਨ ਦੇ ਰਹੇ ਹਾਂ। ਪਹਿਲਾ ਹੱਕ ਤੇ ਮੁਲਤਾਨੀਆਂ ਦਾ ਸੀ DHA ਦੇ ਪਲਾਟਾਂ ਦੇ ਉੱਤੇ, ਜਿਹੜੇ ਉਹਨੇ ਜਾ ਕੇ ਸਿੰਧ ਵਿੱਚ ਲੋਕਾਂ ਨੂੰ ਆਫਰ ਕਰ ਦਿੱਤੇ ਨੇ, ਸਿੰਧ ਦਾ ਡੋਮਿਸਾਈਲ ਰੱਖਣ ਵਾਲੇ। ਦੂਜਾ ਮੇਰਾ ਸਵਾਲ ਇਹ ਵੇ ਕਿ ਪੰਜਾਬ ਦੇ ਜਨੂਬੀ ਪੰਜਾਬ ਪਹਿਲੇ ਹੀ ਹਸਾਸ ਇਲਾਕਾ ਹੈ ਤੇ ਜਨੂਬੀ ਪੰਜਾਬ ਵਿੱਚ ਇੱਕ ਪੰਜਾਬ ਦੇ ਟੋਟੇ ਕਰਨ ਦੀ ਇੱਕ ਮੂਵਮੈਂਟ ਚੱਲ ਰਹੀ ਹੈ, ਜਨੂਬੀ ਪੰਜਾਬ ਸੂਬਾ ਦੀ। ਇਹ ਗੈਰ ਆਇਨੀ ਤੇ ਗੈਰ ਕਾਨੂੰਨੀ ਆਪਣਾ ਇੱਕ ਅਮਲ ਚੱਲ ਰਿਹਾ ਪਾਕਿਸਤਾਨ ਦੇ ਵਿੱਚ, ਜਿਹਦੀ
ਜਿਸ ਨੂੰ ਪੰਜਾਬ ਦੇ ਆਵਾਮ ਦੀ ਕਤਨ ਕਿਸਮ ਦੀ ਕੋਈ ਸਪੋਰਟ ਨਹੀਂ। ਨਾ ਕਿਸੇ ਨੇ ਪੰਜਾਬ ਦੇ 12 ਕਰੋੜ ਲੋਕਾਂ ਕੋਲੋਂ ਪੁੱਛਿਆ ਕਿ ਉਹ ਪੰਜਾਬ ਦੀ ਵੰਡ ਚਾਹੁੰਦੇ ਨੇ, ਨਾ ਕਿਸੇ ਨੇ ਇਜਾਜ਼ਤ ਦਿੱਤੀ ਹੈ, ਨਾ ਕੋਈ ਕਾਨੂੰਨ ਮੌਜੂਦ ਹੈ, ਨਾ ਕੋਈ ਆਇਨ ਮੌਜੂਦ ਹੈ। ਕੌਮੀ ਅਸੈਂਬਲੀ, ਪਾਰਲੀਮੈਂਟ ਤੇ ਪੰਜਾਬ ਅਸੈਂਬਲੀ ਜਿੰਨੀਆਂ ਪੰਜਾਬ ਦੀਆਂ ਵੰਡ ਦੀਆਂ ਕਰਾਰਦਾਦਾਂ ਪਈਆਂ ਤੇ ਜਨੂਬੀ ਪੰਜਾਬ ਸੂਬਿਆਂ ਦੀਆਂ, ਉਹ ਸਾਰੀਆਂ ਗੈਰ ਆਇਨੀ ਤੇ ਗੈਰ ਕਾਨੂੰਨੀ ਨੇ, ਕਿਉਂਕਿ ਉਹਨਾਂ ਦੇ ਪਿੱਛੇ ਪੰਜਾਬ ਦੇ ਆਵਾਮ ਦਾ ਮੈਂਡੇਟ ਨਹੀਂ ਹੈ। ਇਹ ਪਾਕਿਸਤਾਨੀ ਸਿਆਸੀ ਜਮਾਤਾਂ, ਪੀਪਲਸ ਪਾਰਟੀ, ਨੂਨ ਲੀਗ, PTI, ਜਮਾਤ ਇਸਲਾਮੀ, MKM ਦੀ ਪੰਜਾਬ ਦੇ ਖਿਲਾਫ ਨਸਲੀ ਤੇ ਲਿਸਾਨੀ ਤਵੱਸਬ ਤੇ ਗੁੰਡਾਗਰਦੀ ਦੇ ਹਵਸੇ ਇਕਤਦਾਰ ਵਿੱਚ ਅੰਨੇ ਹੋ ਕੇ ਪੰਜਾਬ ਨੂੰ ਵੰਡ ਰਹੇ ਨੇ, ਜਿਹਦੀ ਪੰਜਾਬ ਦੇ ਆਵਾਮ ਨੇ ਕੋਈ ਇਜਾਜ਼ਤ ਨਹੀਂ ਦਿੱਤੀ। ਇਹ ਗੈਰ ਕਾਨੂੰਨੀ ਹੈ, ਇਹਨਾਂ ਕੋਲ ਕੋਈ ਮੈਂਡੇਟ ਨਹੀਂ ਹੈਗਾ। ਜਿਨ੍ਹਾਂ ਨੇ ਪੰਜਾਬ ਨੂੰ ਵੰਡਣਾ ਤੇ ਪਹਿਲੇ ਪੰਜਾਬ ਦੇ ਲੋਕਾਂ ਕੋਲੋਂ ਪੁੱਛਣ ਕਿ ਉਹ ਪੰਜਾਬ ਨੂੰ ਵੰਡਣਾ ਚਾਹੁੰਦੇ ਨੇ ਜਾਂ ਨਹੀਂ, ਔਰ ਫਿਰ ਸਾਰੇ ਪਾਕਿਸਤਾਨ ਨਾਲ ਹੀ ਰੈਫਰੈਂਡਮ ਕਰਾਓ ਕਿ ਸੂਬੇ ਬਣਨੇ ਨੇ ਤੇ ਸਾਰੇ ਪਾਕਿਸਤਾਨ 'ਚ ਤੁਸੀਂ ਸਿੰਧ ਵੀ ਸੂਬੇ ਬਣਾਓ। ਪੁੱਛੋ ਲੋਕਾਂ ਕੋਲੋਂ ਕਿ ਕਰਾਚੀ ਦੇ ਲੋਕ ਸੂਬਾ ਨਹੀਂ ਚਾਹੁੰਦੇ, ਕਿ ਹਜ਼ਾਰਾ ਦੇ ਲੋਕ ਸੂਬਾ ਨਹੀਂ ਚਾਹੁੰਦੇ, ਕਿ ਫਾਟਾ ਦੇ ਲੋਕ ਸੂਬਾ ਨਹੀਂ ਚਾਹੁੰਦੇ, ਕਿ ਆਪਣਾ ਬਰਾਵੀ ਸੂਬਾ ਨਹੀਂ ਚਾਹੁੰਦੇ। ਇਹ ਤੇ ਇਸ਼ੂ ਹੈ। ਗੱਲ ਮੈਂ ਕਰ ਰਿਹਾ ਕਿ ਇਹ ਜਿਹੜੀ ਜਨੂਬੀ ਪੰਜਾਬ ਵਿੱਚ ਮੁਨਜ਼ਮ ਤਰੀਕੇ ਨਾਲ ਜਿਹੜੀ ਇਹ ਆਬਾਦਕਾਰੀ ਹੈ DHA ਮੁਲਤਾਨ ਕਰ ਰਹੀ ਹੈ, ਕਿ DHA ਮੁਲਤਾਨ ਜਿਹੜੀ ਹੈ ਇਹਦੇ ਕੋਲ ਕੋਈ ਇਹਦਾ ਮੈਂਡੇਟ ਹੈ। ਦੂਜਾ ਸਵਾਲ ਇਹ ਹੈ ਕਿ DHA ਕਰਾਚੀ ਨੇ, DHA ਕੋਇਟਾ ਨੇ, DHA ਪਿਸ਼ਾਵਰ ਨੇ, DHA ਪਿੰਡੀ ਇਸਲਾਮਾਬਾਦ ਨੇ ਕਦੀ ਪੰਜਾਬ ਦੇ ਲੋਕਾਂ ਕੋਲੋਂ ਪੁੱਛਿਆ ਕਿ ਜਨਾਬ ਅਸੀਂ DHA ਕਰਾਚੀ, DHA ਕੋਇਟਾ, DHA ਪਿਸ਼ਾਵਰ, DHA ਆਪਣਾ ਇਸਲਾਮਾਬਾਦ ਪਿੰਡੀ ਬਣਾ ਰਹੇ ਹਾਂ ਤੇ ਕੀ ਪੰਜਾਬੀਆਂ ਨੂੰ ਕੋਈ ਪਲਾਟ ਚਾਹੀਦੇ ਨੇ, ਤੁਸੀਂ ਦਰਖਾਸਤਾਂ ਦਿਓ ਅਸੀਂ ਤੁਹਾਨੂੰ ਪਲਾਟ ਦਿੰਦੇ ਹਾਂ? ਕਦੀ ਨਹੀਂ ਹੋਇਆ ਔਰ ਨਾ ਕਦੀ ਹੋਏਗਾ। ਇਹਦੇ ਪਿੱਛੇ ਕੀ ਕਹਾਣੀ ਹੈ? ਇਹ ਸਵਾਲ ਪੁੱਛਣਾ ਸਾਡਾ ਪੰਜਾਬ ਦੇ ਲੋਕਾਂ ਦਾ ਹੱਕ ਬਣਦਾ ਹੈ ਕਿ ਜਨਾਬ ਬਲੋਚਿਸਤਾਨ ਵਿੱਚ ਤੇ ਪੰਜਾਬੀਆਂ ਨੂੰ ਸ਼ਨਾਖਤੀ ਕਾਰਡ ਦੇ ਕੇ ਕਤਲ ਕੀਤਾ ਜਾ ਰਿਹਾ। ਲੱਖਾਂ ਪੰਜਾਬੀਆਂ ਨੂੰ, 1 ਲੱਖ ਤੋਂ ਜ਼ਿਆਦਾ ਪੰਜਾਬੀ ਬਲੋਚਿਸਤਾਨ 'ਚੋਂ ਜਬਰੀ ਤੌਰ ਤੇ ਬੇਦਖਲ ਕੀਤੇ ਗਏ ਨੇ। ਪੰਜਾਬੀਆਂ ਦੇ ਮਕਾਨ ਜਾਇਦਾਦਾਂ ਖੋਹੀਆਂ ਗਈਆਂ ਨੇ, ਪੰਜਾਬੀਆਂ ਨੂੰ ਕਤਲ ਕੀਤਾ ਗਿਆ ਔਰ ਉਹਨਾਂ ਦੇ ਸ਼ਨਾਖਤੀ ਕਾਰਡ ਦੇਖ ਕੇ ਉਹਨਾਂ ਨੂੰ ਪੰਜਾਬ 'ਚੋਂ ਕੱਢਿਆ ਜਾ ਰਿਹਾ। ਇੱਕ ਗੱਲ। ਦੂਜੀ ਗੱਲ, ਸਿੰਧ ਦੇ ਵਿੱਚ, ਕਰਾਚੀ ਵਿੱਚ, ਇੰਟੀਰੀਅਰ ਸਿੰਧ ਵਿੱਚ ਸਾਰੀ ਦੁਨੀਆ ਨੂੰ ਪਤਾ ਹੈ ਪੰਜਾਬੀਆਂ ਦਾ ਜਿਹੜਾ ਕਤਲੇਆਮ ਹੋਇਆ ਉਹਨਾਂ ਨੂੰ ਸਿੰਧ 'ਚੋਂ ਤੇ ਅੰਦਰੂਨੀ ਸਿੰਧ ਤੇ ਕਰਾਚੀ 'ਚੋਂ ਕੱਢਣ ਵਾਸਤੇ ਉਹ ਕੋਈ ਰਾਜ਼ ਨਹੀਂ ਹੈ। ਔਰ ਇਸ ਵਕਤ ਵੀ ਤਹਿਰੀਕ ਮੌਜੂਦ ਹੈ। ਕੋਈ ਦਿਨ ਨਹੀਂ ਜਾਂਦਾ ਜਦੋਂ ਇੰਟੀਰੀਅਰ ਸਿੰਧ ਕੋਈ ਪੰਜਾਬੀ ਜਿਹੜਾ ਹੁਣ 100 ਸਾਲ ਤੋਂ 80 ਸਾਲ ਤੋਂ 50 ਸਾਲ ਤੇ ਰਹਿ ਰਹੇ ਨੂੰ ਉਹਨਾਂ ਨੂੰ ਕਤਲ ਨਹੀਂ ਕੀਤਾ ਜਾਂਦਾ ਹੋਵੇ। ਇਹ ਵੀ ਹੋ ਰਿਹਾ ਕਿ ਪੰਜਾਬੀਆਂ ਨੂੰ ਸਿੰਧ 'ਚੋਂ ਨਸਾਓ, ਉਹਨਾਂ ਦੀਆਂ ਜ਼ਮੀਨਾਂ ਖਰੀਦੋ, ਜ਼ਮੀਨਾਂ ਨਹੀਂ ਵੇਚਦੇ ਤਾਂ ਉਹਨਾਂ ਨੂੰ ਮਾਰ ਮੋਰ ਕੇ ਨਸਾਓ ਸਿੰਧ ਵਿੱਚੋਂ। ਕਰਾਚੀ ਵਿੱਚੋਂ ਪੰਜਾਬੀਆਂ ਨੂੰ ਨਸਾਓ। ਸਾਨੂੰ ਪਤਾ ਹੈ ਕਰਾਚੀ 'ਚ MKM ਨੇ ਪੰਜਾਬੀਆਂ ਨਾਲ ਕੀ ਕੀਤਾ। ਅੱਛਾ, ਹੁਣ ਸੂਬਾ ਸਰਹੱਦ ਖੈਬਰ ਪਖਤੂਨਖਵਾ ਵਿੱਚ ਚਲੇ ਜਾਓ। ਉੱਥੇ ਹਜ਼ਾਰ ਵਾਲਿਆਂ ਨੇ ਸੂਬਾ ਮੰਗਿਆ ਤੇ ਇਹ ਆਪਣਾ ਖੈਬਰ ਪਖਤੂਨਖਵਾ ਦੀ ਹੁਕੂਮਤ ਨੇ ਪੰਜਾਬੀ ਬੋਲਣ ਵਾਲਿਆਂ ਨੂੰ, ਇਹਨਾਂ ਹਿੰਦਕੋ ਵਾਲਿਆਂ ਨੂੰ ਉੱਥੇ ਫਾਇਰਿੰਗ ਖੁਲਾ ਦਿੱਤੀ। ਜਨਾਬ ਅਵਾਮੀ ਨੈਸ਼ਨਲ ਪਾਰਟੀ ਦੀ ਹੁਕੂਮਤ ਦੇ 12 ਉੱਥੇ ਉਹ ਹਜ਼ਾਰੇਵਾਲ ਉੱਥੇ ਕਤਲ ਕਰ ਦਿੱਤੇ, ਸੂਬਾ ਬਣਾਉਣ ਤੋਂ ਡੱਕ ਦਿੱਤਾ। ਫਾਟਾ ਨੂੰ ਸੂਬਾ ਬਣਨਾ ਸੀ ਲੇਕਿਨ ਇਮਰਾਨ ਖਾਨ ਨੇ ਇੰਤਹਾਈ ਬਦਨੀਅਤੀ ਦੇ ਤਹਿਤ ਉਹ ਸਟ੍ਰੈਟੇਜਿਕਲੀ ਇੰਪੋਰਟੈਂਟ ਸੂਬਾ ਬਣਨਾ ਸੀ, ਪਾਕਿਸਤਾਨ ਦੇ ਮਫਾਦ ਵਿੱਚ ਸੀ, ਜਿੱਥੋਂ ਪੂਰੇ ਪਾਕਿਸਤਾਨ ਦਾ ਸੈਂਟਰਲ ਏਸ਼ੀਆ ਤੋਂ ਡਿਫੈਂਸ ਕੀਤਾ ਜਾ ਸਕਦਾ ਸੀ। ਉਹ ਧੋਖੇਬਾਜ਼ੀ ਨਾਲ, ਫੌਜ ਨਾਲ ਵੀ ਧੋਖਾ ਕੀਤਾ ਇਮਰਾਨ ਖਾਨ ਨੇ। ਤੇ ਜਿਹੜਾ ਆਪਣਾ ਪਸ਼ਤੂਨ, ਗ੍ਰੇਟਰ ਪਸ਼ਤੂਨਿਸਤਾਨ ਦਾ ਜਿਹੜਾ ਇੱਕ ਤੋਸੀ ਪਸੰਦਾਨਾ ਅਜ਼ਾਇਮ ਇੱਕ ਏਜੰਡਾ ਹੈ, ਇਮਰਾਨ ਖਾਨ ਉਹਦਾ ਆਲਿਆ ਕਾਰ ਹੈ, ਵਜ਼ੀਰ ਆਜ਼ਮ ਇਮਰਾਨ ਖਾਨ। ਇਹਨੇ ਵੱਡੇ ਪੰਜਾਬ ਨੂੰ ਛੋਟਾ ਕਰਨ ਦੀ ਸਾਜ਼ਿਸ਼ ਕਰ ਦਿੱਤੀ ਮਿਨਾਰੇ ਪਾਕਿਸਤਾਨ ਤੇ। ਇਹਨੇ ਇੰਤਹਾਈ ਬਦਨੀਅਤੀ ਤਸੱਸੁਦ ਦੇ ਤਹਿਤ ਇਹਨੇ ਪਾਕਿਸਤਾਨ ਦੀ ਵੰਡ ਦਾ ਏਜੰਡਾ ਪੇਸ਼ ਕੀਤਾ। ਪਰ ਇਹ ਕਰਾਚੀ ਸੂਬਾ ਬਣਾਉਣ ਤੇ, ਹਜ਼ਾਰਾ ਸੂਬਾ ਬਣਾਉਣ ਤੇ, ਫਾਟਾ ਸੂਬਾ ਬਣਾਉਣ ਤੋਂ ਇਨਕਾਰੀ ਹੋ ਗਿਆ। ਸਵਾਲ ਇਹ ਵੇ ਕਿ ਛੋਟੇ ਸੂਬਾ ਸਰਹੱਦ ਨੂੰ ਵੱਡਾ ਕੀਤਾ ਗਿਆ, ਵੱਡੇ ਪੰਜਾਬ ਨੂੰ ਛੋਟਾ ਕੀਤਾ ਇਸ PTI ਨੇ। ਇਸੇ PTI ਦੀ ਹੁਕੂਮਤ ਹੁਣ ਇਹ DHA ਮੁਲਤਾਨ ਨੇ ਇਹ ਕੰਮ ਸ਼ੁਰੂ ਕਰ ਦਿੱਤਾ ਹੈ ਕਿ ਇਸੇ PTI ਦੀ ਹੁਕੂਮਤ 'ਚ ਸਾਊਥ ਪੰਜਾਬ ਸੈਕਟਰੀਏਟ ਬਣਿਆ ਗੈਰ ਕਾਨੂੰਨੀ ਤੌਰ ਤੇ। ਇਹਨੂੰ ਖਤਮ ਹੋਣਾ ਚਾਹੀਦਾ। ਗੱਲ ਇਹ ਵੇ ਕਿ ਜਿਹੜਾ ਪੰਜਾਬੀ ਸੂਬਾ ਸਰਹੱਦ ਵਿੱਚ ਖੈਬਰ ਪਖਤੂਨਖਵਾ ਵਿੱਚ ਆਬਾਦ ਨਹੀਂ ਹੋ ਸਕਦਾ। ਮੇਰਾ ਸਵਾਲ ਇਹ ਵੇ ਕਿ ਪੰਜਾਬੀ ਅਗਰ ਖੈਬਰ ਪਖਤੂਨਖਵਾ ਵਿੱਚ ਆਬਾਦ ਨਹੀਂ ਹੋ ਸਕਦਾ, ਪਠਾਨ ਉਹਨੂੰ ਉੱਥੇ ਨਹੀਂ ਇਜਾਜ਼ਤ ਦਿੰਦੇ, ਬਲੋਚ ਪੰਜਾਬੀ ਦਾ ਵਜੂਦ ਬਰਦਾਸ਼ਤ ਕਰਨ ਬਲੋਚਿਸਤਾਨ ਵਿੱਚ ਤਿਆਰ ਨਹੀਂ ਹੈਗੇ, ਸਿੰਧ ਵਿੱਚ, ਕਰਾਚੀ ਵਿੱਚ ਉਰਦੂ ਸਪੀਕਿੰਗ ਤੇ ਇੰਟੀਰੀਅਰ ਸਿੰਧ ਪੰਜਾਬੀ ਦਾ ਵਜੂਦ ਬਰਦਾਸ਼ਤ ਕਰਨ ਤਿਆਰ ਨਹੀਂ। ਮੇਰਾ DHA ਮੁਲਤਾਨ ਕੋਲ ਸਿਰਫ ਇੱਕ ਸਵਾਲ ਹੈ ਔਰ ਉਹ ਸਵਾਲ ਹੈ ਕਿ ਜਨਾਬ ਤੁਸੀਂ ਇਹ ਦੱਸੋ ਕਿ ਜੋ ਤੁਸੀਂ ਇਹ ਕੰਮ ਕਰ ਰਹੇ ਹੋ ਮੁਲਤਾਨ ਦੇ ਵਿੱਚ, ਪੰਜਾਬ ਦੇ ਵਿੱਚ ਗੈਰ ਪੰਜਾਬੀਆਂ ਨੂੰ ਪਲਾਟ ਦੇ ਕੇ, ਰਿਹਾਇਸ਼ੀ ਪਲਾਟ ਦੇ ਕੇ, ਕਮਰਸ਼ੀਅਲ ਪਲਾਟ ਦੇ ਕੇ, ਉਹਨਾਂ ਨੂੰ ਕਾਰੋਬਾਰ ਦੀ ਸਹੂਲਤ ਦੇ ਕੇ, ਗੈਰ ਪੰਜਾਬੀਆਂ ਨੂੰ ਪਠਾਣਾ, ਬਲੋਚਾਂ, ਸਿੰਧੀਆਂ, ਉਰਦੂ ਸਪੀਕਰ ਨੂੰ ਲਿਆ ਕੇ ਪੰਜਾਬ 'ਚ
ਸਾਊਥ ਪੰਜਾਬ ਤੇ ਉਹ ਵੀ ਖਾਸ ਕਰ ਮੁਲਤਾਨ ਵਿੱਚ ਜਿੱਥੇ ਪਹਿਲੇ ਹੀ ਪੰਜਾਬੀ ਗੈਰ ਪੰਜਾਬੀ ਦਾ ਤਨਾਜ਼ਾ ਮੌਜੂਦ ਹੈ। ਰਾਜਨਪੁਰ ਡੇਰਾ ਗਾਜ਼ੀ ਖਾਨ ਵਿੱਚ ਪੰਜਾਬ ਤੇ ਬਲੋਚਿਸਤਾਨ ਦੀ ਸਰਹੱਦ ਉੱਤੇ ਜਿਹੜੇ ਪੰਜਾਬ ਉੱਥੇ ਬਲੋਚ ਬੈਠੇ ਨੇ, ਉਹਨਾਂ ਨੇ ਪੰਜਾਬ ਤੇ ਬਲੋਚਿਸਤਾਨ ਦੀ ਸਰਹੱਦ ਦਾ ਜਿਹੜਾ ਉਹ ਬੋਰਡ ਲੱਗਾ ਸੀ ਹੱਦਾਂ ਦਾ, ਉਹ ਵੀ ਤੋੜਿਆ। ਉੱਥੇ ਪੰਜਾਬ ਦੇ ਖਿਲਾਫ ਨਾਰੇ ਵੀ ਲੱਗਦੇ ਨੇ। ਇਹ ਸਾਰਾ ਕੁਝ ਔਰ ਬਲੋਚ ਪੰਜਾਬੀਆਂ ਨਾਲ ਬਲੋਚਿਸਤਾਨ 'ਚ ਕੀ ਕਰ ਰਹੇ ਨੇ। ਸੋ ਸਿੰਧ ਦਾ ਡੋਮਿਸਾਈਲ ਰੱਖਣ ਵਾਲੇ ਪੰਜਾਬੀਆਂ ਨੂੰ ਗੈਰ ਪੰਜਾਬੀਆਂ ਨੂੰ ਪੰਜਾਬ ਲਿਆਉਣ ਦਾ ਵਜੂਹਾਤ ਕੀ ਨੇ, ਵਜ੍ਹਾ ਕੀ, ਇਹਦਾ ਜਵਾਬ ਜਿਹੜਾ DHA ਮੁਲਤਾਨ ਕੋਲ ਸਾਨੂੰ ਚਾਹੀਦਾ। ਤੇ ਆਪਣਾ ਜਿਸਨੇ ਵੀ ਇਨੀਸ਼ੀਏਟਿਵ ਲਿਆ, ਇਹ ਕਦਮ ਜਿਸਨੇ ਵੀ ਚੁੱਕਿਆ ਜਾਂ ਜਿਸਨੇ ਵੀ ਇਹ ਮਾਮਲਾ ਪਬਲਿਕ ਕੀਤਾ ਕਿ ਲੋਕ ਇੱਥੇ ਆ ਕੇ ਪਲਾਟ ਲੈਣ, ਤੇ ਉਹਨਾਂ ਕੋਲੋਂ ਸਵਾਲ ਇਹ ਵੇ ਕਿ ਉਹਨਾਂ ਨੇ ਕਿਸ ਕਾਨੂੰਨ ਰੂਲ ਕਾਇਦੇ ਦੇ ਤਹਿਤ ਇਹ ਕੰਮ ਕੀਤਾ ਤੇ ਉਹਨਾਂ ਨੂੰ ਕਿਹਦੀ ਇਜਾਜ਼ਤ ਹੈ, ਉਹਦੇ ਕਿਹਦੇ ਕਹਿਣ ਤੇ ਕੰਮ ਕੀਤਾ। ਉਹਨਾਂ DHA ਮੁਲਤਾਨ ਨੂੰ ਤੇ ਉਹਦੀ ਐਡਮਿਨਿਸਟ੍ਰੇਸ਼ਨ ਨੂੰ ਇਹ ਜਵਾਬ ਪੰਜਾਬ ਦੇ ਇਸ ਸਵਾਲ ਦਾ ਜਵਾਬ ਪੰਜਾਬ ਦੇ 12 ਕਰੋੜ ਲੋਕਾਂ ਨੂੰ ਦੇਣਾ ਪਏਗਾ। ਤੇ ਗੱਲ ਇਹ ਵੇ ਕਿ ਮੁਲਤਾਨੀ ਸਾਰੇ ਮਰ ਗਏ ਸਨ, ਉੱਥੇ ਕੋਈ ਹੱਕਦਾਰ ਨਹੀਂ ਸੀ, ਤੁਸੀਂ ਮੁਲਤਾਨ ਨੂੰ ਪਲਾਟ ਦੇ ਦਿੰਦੇ। ਕਿ ਸਾਊਥ ਪੰਜਾਬ 'ਚ ਕੋਈ ਗਰੀਬ ਹੱਕਦਾਰ ਨਹੀਂ ਸੀ ਬੈਠਾ, ਕਿ ਪੰਜਾਬ 'ਚ 12 ਕਰੋੜ ਲੋਕਾਂ ਵਿੱਚ ਮਤਲਬ ਕੋਈ ਬੇਘਰ ਨਹੀਂ ਸੀ। ਲੱਖਾਂ ਕਰੋੜਾਂ ਪੰਜਾਬ 'ਚ ਬੇਘਰ ਲੋਕ ਰਹਿ ਰਹੇ ਨੇ, ਤੁਸੀਂ ਉਹਨਾਂ ਨੂੰ ਪਲਾਟ ਨਹੀਂ ਦੇ। ਤੇ ਇਹ ਖੁੱਲ੍ਹਾ ਨਸਲੀ ਲਿਸਾਨੀ ਇਮਤਿਆਜ਼ੀ ਸਲੂਕ ਹੈ ਜਿਹੜਾ ਕਿ ਖਿਲਾਫੇ ਆਈਨ ਹੈ, ਜਿਹਦੀ ਇਜਾਜ਼ਤ ਨਹੀਂ ਹੈ। ਅਗਰ ਇਹ ਕੋਈ ਕਾਨੂੰਨੀ ਤਰੀਕਾ ਹੈ, ਮੈਂ ਸਿਰਫ ਇਹ ਨਾ ਮੈਂ ਕੋਈ ਇਲਜ਼ਾਮ ਲਾ ਰਿਹਾ, ਇੱਕ ਇਸ਼ਤਿਹਾਰ ਛਪਿਆ ਹੈ DHA ਵੱਲੋਂ ਛਪਿਆ, ਮੈਂ ਉਹਦੀ ਜਿਹੜੀ ਸੀ ਉਹ ਨੌਲੇਜ ਲਿਆਉਣਾ ਸੀ। ਔਰ ਮੈਂ ਚਾਹ ਰਿਹਾ ਸੀ ਕਿ ਜਿਹੜੇ ਇਹ ਪੰਜਾਬ ਵਿੱਚ ਗੈਰ ਕਾਨੂੰਨੀ ਆਬਾਦਕਾਰੀ ਜਿਹੜੀ ਚੱਲ ਰਹੀ ਹੈ ਇਸ ਵੇਲੇ ਪਠਾਣਾਂ ਦੀ, ਬਲੋਚਾਂ ਦੀ, ਤੇ ਹੁਣ ਜਿਹੜਾ ਸਿੰਧ ਤੋਂ ਉਰਦੂ ਸਪੀਕਿੰਗ ਤੇ ਸਿੰਧੀਅਨ ਲਿਆ ਕੇ ਜਿਹੜਾ DHA ਨੇ ਸਿਲਸਿਲਾ ਸ਼ੁਰੂ ਕੀਤਾ, ਇਹਦੀ ਵਜ੍ਹਾ ਕੀ ਹੈ। ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪਠਾਨ ਤੇ ਅਫਗਾਨੀ ਬਗੈਰ ਕਿਸੇ ਕਾਨੂੰਨੀ ਇਜਾਜ਼ਤ ਦੇ ਆਬਾਦ ਹੋ ਰਹੇ ਨੇ ਔਰ ਉਹਨਾਂ ਨੂੰ ਕੋਈ ਰੋਕਣ ਤੇ ਪੁੱਛਣ ਵਾਲਾ ਨਹੀਂ ਹੈ। ਉਸ ਤੋਂ ਬਾਅਦ ਇੱਕ ਬਹੁਤ ਵੱਡਾ ਜ਼ੁਲਮ ਪੰਜਾਬ ਦੇ ਸਟੂਡੈਂਟਸ ਨਾਲ ਹੋ ਰਿਹਾ ਹੈ ਕਿ ਬਲੋਚਿਸਤਾਨ ਤੇ ਸੂਬਾ ਸਰਹੱਦ ਤੇ ਸਿੰਧ ਦੇ ਸਟੂਡੈਂਟਸ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਬਾਕਾਇਦਾ ਕੋਟਾ ਮੁਕਰਰ ਕਰਕੇ ਦਾਖਲਾ ਦਿੱਤਾ ਜਾ ਰਿਹਾ ਹੈ, ਜਦ ਕਿ ਸਿੰਧ, ਬਲੋਚਿਸਤਾਨ ਤੇ ਖੈਬਰ ਪਖਤੂਨਖਵਾ ਵਿੱਚ ਕਿਸੇ ਪੰਜਾਬੀ ਸਟੂਡੈਂਟ ਨੂੰ ਕੋਈ ਵਜ਼ੀਫਾ, ਕੋਈ ਸਕਾਲਰਸ਼ਿਪ ਜਿਹਦੇ ਭਾਵੇਂ 100% ਵੀ ਨੰਬਰ ਹੋਣ, ਉਹਨਾਂ ਨੂੰ ਵੀ 7-8 ਲੱਖ ਰੁਪਇਆ ਭਰੇ ਬਗੈਰ ਦਾਖਲਾ ਨਹੀਂ ਮਿਲਦਾ। ਕਿ ਇੱਥੇ ਪੰਜਾਬ ਦਾ ਖਜ਼ਾਨਾ ਲਾ ਕੇ ਪੰਜਾਬ ਦੇ ਟੈਕਸਾਂ ਦੀ ਕਮਾਈ ਤੇ ਤੁਸੀਂ ਗੈਰ ਪੰਜਾਬੀ ਸਟੂਡੈਂਟਸ ਨੂੰ ਲਿਆ ਕੇ ਪੜ੍ਹਾ ਰਹੇ ਹੋ। ਤੇ ਇਹ ਉਹ ਲੋਕ ਨੇ ਜਿਹੜੇ ਇੱਥੇ ਆ ਕੇ ਪੰਜਾਬ ਦੀ ਵੰਡੀ, ਇਹ ਸਟੂਡੈਂਟਸ ਪੰਜਾਬ ਦੇ ਖਿਲਾਫ ਨਫ਼ਰਤ ਦਾ ਇਜ਼ਹਾਰ ਵੀ ਕਰਦੇ ਨੇ, ਪੰਜਾਬ ਨੂੰ ਗਾਲ ਵੀ ਕੱਢਦੇ ਨੇ, ਪੰਜਾਬ ਦੇ ਖਿਲਾਫ ਨਫ਼ਰਤ ਤਸੱਦੁਦ ਦਾ ਪ੍ਰਚਾਰ ਵੀ ਕਰਦੇ ਨੇ। ਇਹਨਾਂ ਨੂੰ ਤੁਸੀਂ ਪੰਜਾਬ 'ਚ ਲਿਆ ਕੇ ਵਜ਼ੀਫੇ ਦੇ ਰਹੇ ਹੋ, ਤਾਲੀਮ ਦੇ ਰਹੇ ਹੋ। ਸਵਾਲ ਇਹ ਵੇ ਕਿ ਪੰਜਾਬੀ ਤਾਲਿਬ ਇਲਮ ਸੂਬਾ ਸਰਹੱਦ ਵਿੱਚ, ਖੈਬਰ ਪਖਤੂਨਖਵਾ ਵਿੱਚ, ਸਿੰਧ ਵਿੱਚ ਤੇ ਬਲੋਚਿਸਤਾਨ ਵਿੱਚ ਕੀ ਇਸੇ ਤਰ੍ਹਾਂ ਤਾਲੀਮ ਹਾਸਲ ਕਰਨ 'ਚ ਉਹਨਾਂ ਦੇ ਤਾਲੀਮੀ ਅਦਾਰਿਆਂ ਵਿੱਚ ਤਾਲੀਮ ਹਾਸਲ ਕਰਨ ਲਈ ਆਜ਼ਾਦ ਨੇ? ਜੇ ਨਹੀਂ ਹੈ ਤੇ ਫਿਰ ਤੁਹਾਨੂੰ ਪੰਜਾਬ ਵਿੱਚ ਵੀ ਗੈਰ ਪੰਜਾਬੀ ਸਟੂਡੈਂਟਸ, ਭਾਵੇਂ ਉਹ ਬਲੋਚ ਹੋਣ, ਭਾਵੇਂ ਉਹ ਪਠਾਨ ਹੋਣ, ਭਾਵੇਂ ਉਹ ਉਰਦੂ ਸਪੀਕਿੰਗ ਹੋਣ, ਭਾਵੇਂ ਉਹ ਸਿੰਧੀ ਹੋਣ, ਕਿਸੇ ਨੂੰ ਤੁਹਾਨੂੰ ਲਿਆ ਕੇ ਆਬਾਦ ਕਰਕੇ ਪੰਜਾਬ ਦੇ ਗਰੀਬਾਂ ਦੀ ਟੈਕਸਾਂ ਦੀ ਕਮਾਈ ਉੱਤੇ ਉਹਨਾਂ ਨੂੰ ਮੁਫਤ ਤਾਲੀਮ ਦੇਣ ਦਾ ਕੋਈ ਹੱਕ ਨਹੀਂ ਹੈ। ਪੰਜਾਬ ਦੀ ਜਿਹੜੀ ਹੈ PTI ਦੀ ਹਕੂਮਤ ਦੇ ਜਿਹੜੇ ਚੀਫ ਮਿਨਿਸਟਰ ਵਜ਼ੀਰ ਆਲਾ ਆਪਣਾ ਉਸਮਾਨ ਬੁਜ਼ਦਾਰ ਸਾਹਿਬ ਨੇ, ਇਹ ਚੂਹੇ ਵਾਂਗ ਪੰਜਾਬ ਨੂੰ ਕੁਤਰ ਰਹੇ ਨੇ। ਮੇਰੇ ਕੋਲ ਇਨਫੋਰਮੇਸ਼ਨ ਹੈ ਕਿ ਇਹ ਮੀਆਂ ਵਾਲੀ, ਬੱਖਰ ਤੇ ਇਹ ਜਿਹੜਾ ਆਪਣਾ ਲਈਆ ਤੇ ਇਹ ਸਾਰਾ ਇਲਾਕਾ ਹੈ ਆਪਣਾ ਦਰਿਆ ਖਾਨ, ਇਹਨਾਂ ਇਲਾਕਿਆਂ ਨੂੰ ਸਰਗੋਦਾ ਡਿਵੀਜ਼ਨ ਕੋਲੋਂ ਕੱਢ ਕੇ, ਕੁਤਰ ਕੇ ਤੇ ਇੱਕ ਹੋਰ ਬਲੋਚ ਡਿਵੀਜ਼ਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪਹਿਲੇ ਤੇ ਡੇਰਾ ਗਾਜ਼ੀ ਖਾਨ ਤੇ ਰਾਜਨਪੁਰ ਦਾ ਇਲਾਕਾ, ਹੁਣ ਇਹ ਸਾਰਾ ਇਲਾਕਾ ਇਹ ਆਪਣਾ ਇਹਦੀ ਐਡਮਿਨਿਸਟ੍ਰੇਟਿਵ ਜਿਹੜੀ ਉਹ ਕੁਤਰਨਾ ਸ਼ੁਰੂ ਕਰ ਦਿੱਤਾ ਹੈ ਔਰ ਇਹਨੂੰ ਸਰਗੋਦਾ ਡਿਵੀਜ਼ਨ ਕੋਲੋਂ ਵੱਖਰਾ ਕਰ ਰਹੇ ਨੇ। ਮੈਂ ਉਸਮਾਨ ਬੁਜ਼ਦਾਰ ਸਾਹਿਬ ਨੂੰ ਮੈਂ ਡਿਮਾਂਡ ਕਰਾਂਗਾ, ਜਨਾਬ, ਮੁਤਾਲਬਾ ਨਹੀਂ ਕਰਾਂਗਾ, ਮੈਂ ਇਹ ਤੁਹਾਨੂੰ ਪੁੱਛ ਰਿਹਾ ਕਿ ਤੁਸੀਂ ਇਹ ਕਿਉਂ ਕਰ ਰਹੇ ਹੋ? ਤੁਸੀਂ ਪੰਜਾਬ ਦੇ ਵਜ਼ੀਰ ਆਲਾ ਹੋ ਜਾਂ ਬਲੋਚਿਸਤਾਨ ਦੇ? ਤੁਸੀਂ ਪੰਜਾਬ ਦੇ 12 ਕਰੋੜ ਪੰਜਾਬੀਆਂ ਦੇ ਕੌਮੀ ਮਫਾਦਾਤ ਦੇ ਅਲਮਬਰਦਾਰ ਤੇ ਮੁਹਾਫਿਜ਼ ਹੋ ਜਾਂ ਬਲੋਚਾਂ ਦੇ ਮਫਾਦਾਤ ਤੇ ਅਲਮਬਰਦਾਰ ਤੇ ਮੁਹਾਫਿਜ਼ ਹੋ? ਮੈਂ ਮੁਤਾਲਬਾ ਕਰਾਂਗਾ ਕਿ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਪੰਜਾਬ ਦੀ ਹਕੂਮਤ ਨੂੰ ਬਰਤਰਫ ਕਰਨ ਔਰ ਇਹਨਾਂ ਜੋ ਉਸਮਾਨ ਬੁਜ਼ਦਾਰ ਸਾਹਿਬ ਨੇ ਪੰਜਾਬੀ ਕਲਚਰ ਡੇ ਦਾ ਕਤਲ ਕੀਤਾ ਪੰਜਾਬ ਵਿੱਚ,
ਇੱਥੇ ਇਹਨਾਂ ਨੇ ਗੈਰ ਪੰਜਾਬੀ ਕਲਚਰ ਡੇ, ਮਤਲਬ ਇਹ ਪੰਜਾਬੀ ਕਲਚਰ ਡੇ ਨਹੀਂ ਮਨਾਇਆ ਉਸਮਾਨ ਬੁਜ਼ਦਾਰ ਸਾਹਿਬ ਤੇ ਵਜ਼ੀਰ ਆਲਾ ਜਿਹੜਾ ਪੰਜਾਬ ਦਾ ਹੈ, ਬਲੋਚ ਵਜ਼ੀਰ ਆਲਾ, ਲੇਕਿਨ ਇਸਨੇ ਸਿੰਧੀ ਕਲਚਰ ਡੇ, ਬਲੋਚ ਕਲਚਰ ਡੇ, ਪਸ਼ਤੂਨ ਕਲਚਰ ਡੇ, ਸਰਾਇਕੀ ਕਲਚਰ ਡੇ, ਆਪਣਾ ਪਤਾ ਨਹੀਂ ਕੀ ਕੁਝ ਕਲਚਰ ਡੇ ਬਣਾਤੇ, ਔਰ ਪੰਜਾਬ ਕਲਚਰ ਡੇ ਦੀ ਓਟ ਵਿੱਚ ਪੰਜਾਬ ਕਲਚਰ ਡੇ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਉਹਦੀ ਓਟ ਵਿੱਚ ਇਹਨੇ ਉਸਮਾਨ ਬੁਜ਼ਦਾਰ ਤੇ PTI ਦੀ ਹੁਕੂਮਤ ਤੇ ਵਜ਼ੀਰ ਆਜ਼ਮ ਇਮਰਾਨ ਖਾਨ ਦੀ ਵਫਾਕੀ ਹੁਕੂਮਤ ਨੇ ਪੰਜਾਬ ਨੂੰ ਕਸੀਰੁਲ ਲਿਸਾਨੀ ਮੁਤਨਾਜ਼ਾ ਸੂਬਾ ਬਣਾਉਣ ਦੀ ਤੇ ਸੂਬਾਈ ਜਿਹੜਾ ਆਪਣਾ ਜਨੂਬੀ ਪੰਜਾਬ ਸੂਬਾ ਸੈਕਟਰੀਏਟ ਨੂੰ ਐਕਟਿਵ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੇਰਾ ਖਿਆਲ ਹੈ ਪੰਜਾਬ ਦੇ ਖਿਲਾਫ ਵੱਡੇ ਵੱਡੇ ਜਰਾਇਮ ਨੇ, ਇਹਨਾਂ ਦਾ ਨੋਟਿਸ ਲੈਣਾ ਚਾਹੀਦਾ। ਔਰ ਮੈਂ ਆਖਰ ਦੇ ਸਾਰੇ ਪੰਜਾਬੀ ਕੌਮ ਪ੍ਰਸਤਾਂ ਦੇ ਸਾਰੀਆਂ ਤੰਜ਼ੀਮਾਂ ਨੂੰ ਇਹ ਅਪੀਲ ਕਰਾਂਗਾ ਕੋਈ ਇਕੱਠੇ ਹੋ ਕੇ ਤੇ DHA ਮੁਲਤਾਨ ਜਿਹੜੀ ਹੈ ਉਹਦੇ ਕੋਲ ਆਪਣਾ ਡੈਲੀਗੇਸ਼ਨ ਭੇਜਣ ਤੇ ਇਸ ਮਾਮਲੇ ਦਾ ਜਵਾਬ ਤਲਬ ਕਰਨ ਤੇ ਵਜ਼ਾਹਤ ਤਲਬ ਕਰਨ ਤੇ ਉਹਨਾਂ ਨੂੰ ਦਰਖਾਸਤ ਕਰਨ ਜੇ ਵਾਕਈ ਖਬਰ ਦੁਰਸਤ ਹੈ ਕਿ ਉਹ ਪੰਜਾਬ ਵਿੱਚ ਗੈਰ ਪੰਜਾਬੀਆਂ ਤੇ ਮੁਲਤਾਨ ਵਿੱਚ ਲਿਆ ਕੇ ਗੈਰ ਪੰਜਾਬੀਆਂ ਨੂੰ ਆਬਾਦ ਕਰ ਰਹੇ ਨੇ ਤੇ ਮੁਲਤਾਨ ਕੀ ਲਾਵਾਰਿਸ ਹੈ ਕਿ ਪੰਜਾਬ ਲਾਵਾਰਿਸ ਹੈ ਕਿ ਜਿਹਦਾ ਜਿੱਥੋਂ ਮਰਜ਼ੀ ਤੁਸੀਂ ਲਿਆ ਕੇ ਤੁਸੀਂ ਜਨੂਬੀ ਪੰਜਾਬ ਵਿੱਚ ਜਿਸ ਮਰਜ਼ੀ ਲਿਆ ਕੇ ਤੁਸੀਂ ਆਬਾਦ ਕਰ ਦਿਓ, ਜਿਹੜੇ ਮਕਾਮੀ ਲੋਕ ਨੇ ਤੁਸੀਂ ਉਹਨਾਂ ਨੂੰ ਅਕਲੀਅਤ ਬਦਲ ਦਿਓ। ਮੇਰਾ ਖਿਆਲ ਹੈ ਬੜਾ ਜ਼ੁਲਮ ਹੈ, ਨਾਇਨਸਾਫੀ ਹੈ। ਜੇ ਅਗਰ ਇਹ ਖਬਰ ਦੁਰਸਤ ਹੈ ਕਿ DHA ਮੁਲਤਾਨ ਸਿੰਧ ਦਾ ਡੋਮਿਸਾਈਲ ਰੱਖਣ ਵਾਲੇ ਗੈਰ ਪੰਜਾਬੀਆਂ ਨੂੰ ਮੁਲਤਾਨ ਵਿੱਚ ਆਬਾਦ ਕਰ ਰਹੀ ਹੈ ਤੇ ਮੈਂ ਗੁਜ਼ਾਰਿਸ਼ ਕਰਾਂਗਾ ਕਿ ਮੁਲਤਾਨੀ ਵੀ ਤੇ ਸਾਰੇ ਪੰਜਾਬ ਦੇ ਜਿੰਨੇ ਆਪਣਾ ਸਿਆਸੀ ਐਕਟਿਵਿਸਟ ਨੇ ਉਹ ਸਾਰੀਆਂ ਤੰਜ਼ੀਮਾਂ ਇਕੱਠੀਆਂ ਹੋ ਕੇ DHA ਮੁਲਤਾਨ ਕੋਲ ਜਵਾਬ ਮੰਗੋ ਇਸ ਸਵਾਲ ਦਾ। ਇਸ ਸਵਾਲ ਦੇ ਨਾਲ ਸਿਰਫ ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਦੇ ਮਫਾਦਾਤ, ਰੋਜ਼ੀ ਰੋਜ਼ਗਾਰ, ਉਹਨਾਂ ਦੀ ਜਿਹੜੇ ਅੱਗੇ ਉਹਨਾਂ ਦੀ ਆਉਣ ਵਾਲੀਆਂ ਨਸਲਾਂ ਦੇ ਮਫਾਦਾਤ ਨਹੀਂ ਜੁੜੇ, ਬਲਕਿ ਪੰਜਾਬ ਦੀ ਸਾਲਮੀਅਤ ਤੇ ਪਾਕਿਸਤਾਨ ਦੀ ਸਾਲਮੀਅਤ ਵੀ ਜੁੜੀ ਹੈ। ਤੁਸੀਂ ਅਗਰ ਸਾਊਥ ਪੰਜਾਬ ਨੂੰ ਬਹੁਤ ਸਾਰੇ ਗੈਰ ਪੰਜਾਬੀਆਂ ਨੂੰ ਲਿਆ ਕੇ ਉੱਥੇ ਆਬਾਦ ਕਰ ਦਿਓਗੇ ਤੇ ਫਿਰ ਇੱਕ ਹੋਰ ਕਰਾਚੀ ਬਣੇਗਾ ਮੁਲਤਾਨ। ਇੱਥੇ ਨਸਲੀ ਤੇ ਲਿਸਾਨੀ ਤਨਾਜ਼ਾਤ ਤੇ ਉਹ ਆਪਣਾ ਫਸਾਦਾਤ ਦੀ ਜੜ ਤੇ ਬੁਨਿਆਦ ਬਣੇਗੀ ਔਰ ਇਹ ਮੁਲਕ ਦੀ ਸਲਾਮਤੀ ਵਾਸਤੇ ਔਰ ਪੰਜਾਬ ਦੀ ਸਾਲਮੀਅਤ ਵਾਸਤੇ ਵੱਡਾ ਖਤਰਾ ਸਾਬਿਤ ਹੋ ਸਕਦਾ। ਮੇਰੀ ਗੁਜ਼ਾਰਿਸ਼ ਹੈ ਕਿ DHA ਮੁਲਤਾਨ ਆਪਣੇ ਫੈਸਲੇ ਦੇ ਉੱਤੇ ਨਜ਼ਰਸਾਨੀ करे ਤੇ एक ਜਿਹੜੀ ਇਮਤਿਆਜ਼ੀ ਸਲੂਕ ਹੈ ਜਿਹਦੇ ਕੋਲ ਨਸਲੀ ਤੇ ਲਿਸਾਨੀ ਮੁਨਾਫਰਤ ਦਾ ਇਜ਼ਹਾਰ ਹੁੰਦਾ ਹੈ ਔਰ ਗੈਰ ਆਇਨੀ ਤੇ ਗੈਰ ਕਾਨੂੰਨੀ ਹੈ, ਇਹ ਸਿਲਸਿਲਾ ਬੰਦ ਕਰੇ ਤੇ ਪੰਜਾਬ ਦੇ ਲੋਕ ਜਿਹੜੇ ਨੇ ਸਿਆਸੀ ਜਮਾਤਾਂ, ਤੰਜ਼ੀਮਾਂ, NGOs ਮੁਲਤਾਨ ਦੇ ਜਿਹੜੇ ਸਾਡੇ ਸਿਆਸਤਦਾਨ ਬੈਠੇ ਨੇ, ਪੋਲੀਟੀਸ਼ੀਅਨਸ ਬੈਠੇ ਨੇ, ਇਹ ਸਾਰੇ ਦਾ ਨੋਟਿਸ ਲੈਣ ਤੇ ਮੁਲਤਾਨ DHA ਕੋਲ ਦਾ ਜਵਾਬ ਪੁੱਛਿਆ ਜਾਵੇ ਕਿ ਜਨਾਬ ਪੰਜਾਬ ਵਿੱਚ, ਪੰਜਾਬ ਦੇ ਸ਼ਹਿਰ ਮੁਲਤਾਨ ਵਿੱਚ ਗੈਰ ਪੰਜਾਬੀਆਂ ਨੂੰ ਤੁਹਾਨੂੰ ਲਿਆ ਕੇ ਆਬਾਦ ਕਰਨ ਦਾ ਕਿਸ ਕਾਨੂੰਨ, किस रूल, किस मंशूर, किस कॉन्स्टिट्यूशन तहत इजाज़त है। ऐसी मेरा अज का सवाल और अगर ये खबर गलत है तो मैं इसकी माफ़ी चाहना, लेकिन एक इश्तिहार मौजूद है और ये उत्ते अमल हो रहा और ऐलान हो चुका तो मैं चाहवागा कि सारे दोस्त इंतहाई संजीदा मामला ये बारे कुछ विचार करन ते इहदे उत्ते एक्शन लैन। जो पंजाबी सिंध विच, कराची विच, बलोचिस्तान ते खैबर पख्तूनख्वा विच नहीं रह सकता तो फिर बलोच ते कराची वाला ते सिंधी ते पठान ते बंगाली ये पंजाब विच किवें आगे रह सकदा। मेरा ये सवाल है, इंसाफ करो। पंजाबियों को तुसीं सिंध बलोचिस्तान चों कढ रहे हो, खैबर पख्तूनख्वा च तुसीं कढ रहे हो, रहन नहीं देंदे ते किसी बलोच, किसी पठान, किसी सिंधी, किसी उर्दू स्पीकिंग नूं की हक है कि वो पंजाब विच आके आबाद होण। ये साढ़े सारे सोचण दा सारे दे सोचण दा एक इंतहाई कौमी नवी अहमियत का मसला है कि पंजाब लावारिस है कि कोई यतीम का माल है पंजाब के जिहदी जो मर्जी दे नाल करो, ये नहीं, ये सानू मंजूर नहीं है। पंजाब बचाओ तहरीक के चीफ ऑर्गेनाइजर की हैसीयत नाल मैं पंजाब के सारे लोगों को अपील करांगा कि इस मामले का नोटिस लैन। तुहाडा बहुत शुक्रिया। अस्सलाम वालेकुम। जीवे पंजाब, पाकिस्तान जिंदाबाद।